लो जी एक और दुकान है, ਇਹਦਾ ਤੁਸੀਂ ਫਰਸ਼ ਚੈੱਕ ਕਰੋ। ਇਹ ਬੜਾ ਰੰਗ ਵਾਲਾ ਕਲਰਫੁਲ ਫਰਸ਼ ਹੈ। ਪੁਰਾਣੀ ਆਹੋ ਜੀ ਇਹ ਦੇਖੋ ਤੁਸੀਂ ਸਾਡੀਆਂ ਤੋਂ ਮੂਵੀ ਵੀ ਬਹੁਤ ਜ਼ਿਆਦਾ ਪਈਆਂ ਨੇ। ਇਹ ਕੁੰਡਾ ਉਹੀ ਹੈ ਨਾ? ਹਾਂਜੀ ਪੁਰਾਣਾ ਹੀ। ਲਓ ਜੀ ਅੱਗੇ ਸਾਹਮਣੇ ਚੌਕਾ ਆ ਗਿਆ ਤੇ ਇੱਥੇ ਵੀ ਇਹ ਦੁਕਾਨਾਂ ਪੁਰਾਣੀਆਂ ਸਾਨੂੰ ਨਜ਼ਰ ਆਈਆਂ ਨੇ। ਇਹ ਮਸਜਿਦ ਸੀ ਸਾਡੀ। ਅੱਛਾ ਇਹ ਮਸਜਿਦ ਇੱਥੇ ਪੁਰਾਣੀ ਮਸਜਿਦ ਸੀ? ਆਹੋ ਅੱਜ ਵੀ ਮਸਜਿਦ ਸਾਡੀ। ਤੇ ਮੰਦਿਰ ਕਿੱਥੇ ਹੁੰਦਾ ਸੀ? ਇਹ ਵਾਲਾ ਮੰਦਿਰ ਸੀ ਤੇ ਇੱਧਰ ਗੁਰਦੁਆਰਾ। ਅੱਛਾ ਇਹ ਬਿਲਡਿੰਗ ਜਿਹੜੀ ਜੀ ਇਹ ਮੰਦਿਰ ਹੁੰਦਾ ਸੀ ਤੇ ਗੁਰਦੁਆਰਾ ਸਾਹਿਬ ਇੱਧਰ ਇਹ ਗੁਰਦੁਆਰਾ ਹੁੰਦਾ ਸੀ। ਵਾਹ ਜੀ ਵਾਹ। ਇਹ ਦੇਖੋ ਜੀ ਇਹ ਤਿੰਨੇ ਹੀ ਇਬਾਦਤਗਾਹਾਂ ਸਿੱਖਾਂ ਦੀਆਂ, ਹਿੰਦੂਆਂ ਦੀਆਂ, ਮੁਸਲਮਾਨਾਂ ਦੀਆਂ। ਇਹ ਜਨਾਬ ਇਸ ਚੌਕ ਦੇ ਤਿੰਨੇ ਇਬਾਦਤਗਾਹਾਂ ਸਨ। ਅੱਛਾ ਕਿਹੜਾ ਬਾਜ਼ਾਰ ਹੈ ਜੀ ਇਹ ਸਰਾਫਾ ਬਾਜ਼ਾਰ ਹੈ। ਮਤਲਬ ਪਾਕਿਸਤਾਨ ਦੇ ਤੇ ਹਿੰਦੁਸਤਾਨ ਦੇ ਲੋਕ ਜਿਹੜੇ ਇਕੱਠੇ ਆ ਕੇ ਲੈਂਦੇ ਹੁੰਦੇ ਹਨ ਇੱਥੇ ਸਰਾਫਾ ਬਾਜ਼ਾਰ ਚ। ਇਹ ਮੇਨ ਸੀ ਬਾਜ਼ਾਰ ਬੱਦੋਮੱਲੀ ਦਾ। ਸੁਨਿਆਰਿਆਂ ਦੀ ਦੁਕਾਨਾਂ ਸੀ ਹਾਂਜੀ ਇੱਥੇ? ਇਹ ਸੁਨਿਆਰਿਆਂ ਦਾ ਮਸ਼ਹੂਰ ਬਾਜ਼ਾਰ ਸੀ। ਇਹ ਵੀ ਕੁੰਨਾ ਪੁਰਾਣਾ ਹੈ। ਹਾਂਜੀ ਹਾਂਜੀ। ਲੋ ਜੀ ਇਹ ਵਾਕਈ ਜਿਹੜਾ ਨਾ ਬਹੁਤ ਵਜ਼ਨੀ ਔਰ ਭਾਰਾ ਕੁੰਡਾ ਹੈ ਉਹ ਸਰੀਏ ਤੇ ਜਾਲੀ ਤੁਸੀਂ ਦੇਖੋ ਮਜ਼ਬੂਤੀ ਨਾਲ ਲੱਗੇ ਸਰੀਏ। ਕੀ ਬਾਤ ਹੈ। ਇਹ ਹੁਣ ਜਨਾਬ ਜਿਹੜੀ ਦੁਕਾਨ ਹੈ ਨਾ ਇਹ ਤੁਸੀਂ ਦੇਖ ਸਕਦੇ ਹੋ। अस्सलाम वालेकुम दोस्तों, मैं औरंगजेब बेग एक नवी वीडियो के नाम ਤੁਹਾਡੀ ਖidmat 'ਚ ਹਾਜ਼ਰ ਤੇ ਇਸ ਵੇਲੇ ਮੈਂ ਮੌਜੂਦ ਹੈਗਾ ਵਾ ਕਸਬਾ ਬੱਦੋਮੱਲੀ, ਜ਼ਿਲ੍ਹਾ ਇਹਦਾ ਨਾਰੋਵਾਲ। ਬੜਾ ਪੁਰਾਣਾ ਮਸ਼ਹੂਰ ਅਮੀਰ ਤਰੀਨ ਹਿੰਦੂ ਜਿਹੜੀ ਖਾਨਦਾਨ ਸਨ ਇੱਥੇ ਰਹਿੰਦੇ ਹੁੰਦੇ ਸਨ 1947 ਤੋਂ ਪਹਿਲੇ। ਅੱਜ ਤੁਹਾਨੂੰ ਵਿਖਾਉਣਾ ਉਹਨਾਂ ਦੇ ਜਿਹੜੇ ਕਾਰੋਬਾਰੀ ਇੱਥੇ ਮਰਾਕਜ਼ ਸਨ, ਇੱਥੇ ਦੁਕਾਨਾਂ ਸਨ, ਬਾਜ਼ਾਰ ਸਨ ਪੁਰਾਣੇ। ਅੱਜ ਵੀ ਬਹੁਤ ਸਾਰੀਆਂ ਪੁਰਾਣੀਆਂ ਦੁਕਾਨਾਂ, ਸੁਨਿਆਰਿਆਂ ਦਾ ਬਾਜ਼ਾਰ ਜਿੱਥੇ ਸੁਨਿਆਰਿਆਂ ਦੀਆਂ ਦੁਕਾਨਾਂ ਹੁੰਦੀਆਂ ਸਨ, ਕਿਉਂਕਿ ਇੱਥੇ ਮਹਾਜਨ ਸੁਨਿਆਰੇ ਖੱਤਰੀ ਉਹਨਾਂ ਦਾ ਅਰੂਜ ਸੀ। ਤਕਰੀਬਨ 70 ਪਿੰਡ ਜਿਹੜੇ ਲਾਗੇ ਚਾਂਗੇ ਦੇ ਇੱਥੋਂ ਆ ਕੇ ਖਰੀਦਦਾਰੀ ਕਰਦੇ ਸਨ। ਈਵਨ ਕਿ ਬਿਲਕੁਲ ਨਾਲ ਬਾਰਡਰ ਹੈਗੀ ਇੰਡੀਆ ਦੀ, ਔਰ ਉੱਥੇ ਅੰਮ੍ਰਿਤਸਰ ਤੋਂ ਵੀ ਜਿਹੜਾ ਨਾ ਤਜਾਰਤ ਇੱਥੇ ਹੁੰਦੀ ਹੁੰਦੀ ਸੀ। ਇੱਥੋਂ ਦੇ ਸੁਨਿਆਰੇ ਉੱਧਰ ਜਾਂਦੇ ਸਨ ਤੇ ਅੰਮ੍ਰਿਤਸਰ ਤੋਂ ਇੱਥੇ ਆਉਂਦੇ ਸਨ। ਬੱਦੋਮੱਲੀ ਦਾ ਬਾਜ਼ਾਰ ਪੁਰਾਣਾ, ਖੱਤਰੀਆਂ ਦੀਆਂ ਦੁਕਾਨਾਂ, ਸੁਨਿਆਰਿਆਂ ਦੀਆਂ ਦੁਕਾਨਾਂ ਅੱਜ ਸਾਡੇ ਜਿਹੜੇ ਮਾਈਗ੍ਰੇਟਡ ਮੁਸਲਮਾਨ ਭਾਈ ਜੋ ਇੱਥੇ ਆਏ ਉਹਨਾਂ ਨੂੰ ਮਿਲੀਆਂ ਤੇ ਉਹ ਕਾਰੋਬਾਰ ਕਰ ਰਹੇ ਨੇ। ਚਲੋ ਤੁਹਾਨੂੰ ਬੱਦੋਮੱਲੀ ਦਾ ਪੁਰਾਣਾ ਬਾਜ਼ਾਰ ਵਿਖਾਲਨੇ ਆ ਤੇ ਤੁਹਾਨੂੰ ਦੁਕਾਨਾਂ ਵਿਖਾਲਨੇ ਕਿ ਅੱਜ ਉਹਨਾਂ 'ਚ ਹੋ ਕੀ ਰਿਹਾ। ਅੱਛਾ ਦੋਸਤੋ ਇਹ ਬੱਦੋਮੱਲੀ ਦਾ ਰੇਲ ਬਾਜ਼ਾਰ ਹੈ ਔਰ ਬੱਦੋਮੱਲੀ ਜਿਹੜਾ ਹੈ ਇਹਦੇ ਚਾਰੋਂ ਤਰਫ ਜਿਹੜਾ ਨਾ ਵੱਡੇ ਸਿਟੀ ਉਹ ਹੈ ਲਾਹੌਰ, ਸਿਆਲਕੋਟ, ਗੁਜਰਾਂਵਾਲਾ ਤੇ ਅੰਮ੍ਰਿਤਸਰ। ਔਰ ਇਹਨਾਂ ਚੌਵਾਂ ਦਾ ਸੈਂਟਰ ਜਿਹੜਾ ਉਹ ਬੱਦੋਮੱਲੀ ਹੈ ਔਰ ਚਾਰਾਂ ਸ਼ਹਿਰਾਂ ਦਾ ਜਿਹੜਾ ਫਾਸਲਾ ਹੈ ਬੱਦੋਮੱਲੀ ਤੋਂ ਉਹ 40 ਮੀਲ ਹੈ। 40 ਮੀਲ ਅੰਮ੍ਰਿਤਸਰ, 40 ਮੀਲ ਲਾਹੌਰ, 40 ਮੀਲ ਸਿਆਲਕੋਟ ਤੇ 40 ਮੀਲ ਗੁਜਰਾਂਵਾਲਾ। ਤੇ ਜਦੋਂ ਤੁਸੀਂ ਬੱਦੋਮੱਲੀ ਦੇ ਪੁਰਾਣੇ ਬਾਜ਼ਾਰਾਂ ਵੱਲ ਜਾਓ ਤੇ ਉਸ ਤੋਂ ਪਹਿਲੇ ਫਿਰ ਤੁਹਾਨੂੰ ਨਵੇਂ ਬਾਜ਼ਾਰ ਨਜ਼ਰ ਆਉਂਦੇ ਨੇ, ਕਿਉਂਕਿ ਬਹੁਤ ਸਾਰੀਆਂ ਪੁਰਾਣੀਆਂ 1947 ਤੋਂ ਪਹਿਲੇ ਦੀਆਂ ਜਿਹੜੀਆਂ ਦੁਕਾਨਾਂ ਨੇ ਉਹ ਹੁਣ ਇੱਥੇ ਖਤਮ ਹੋ ਕੇ ਨਾ ਤੇ ਨਵੇਂ ਬਾਜ਼ਾਰ ਬਣੇ ਨੇ। ਲੇਕਿਨ ਅੱਜ ਵੀ ਪੁਰਾਣੀਆਂ ਦੁਕਾਨਾਂ ਨੇ, ਉਹ ਇਹਨਾਂ ਦੇ ਵਿੱਚੋਂ ਦੀ ਲੰਘ ਕੇ ਜਾਣਾ ਪੈਂਦਾ ਪੁਰਾਣੇ ਬੱਦੋਮੱਲੀ ਦੇ ਵਿੱਚ ਜਿਹੜਾ ਮੈਂ ਜਾ ਰਿਹਾ ਵਾਂ। ਠੀਕ ਹੈ ਨਾ, ਇਹ ਚੌਕ ਬਣਿਆ ਦਾ, ਇਹ ਸਾਰਾ ਖੱਤਰੀਆਂ ਦੀਆਂ ਦੁਕਾਨਾਂ ਇੱਥੇ ਹੁੰਦੀਆਂ ਸਨ ਜਿਹੜੀਆਂ ਕਿ ਕਨਵਰਟ ਹੋ ਕੇ ਨਵੀਆਂ ਦੁਕਾਨਾਂ ਬਣ ਚੁੱਕੀਆਂ ਨੇ। ਲੇਕਿਨ ਮੇਰਾ ਟਾਰਗੇਟ ਹੈ ਪੁਰਾਣੀਆਂ ਦੁਕਾਨਾਂ ਤੁਹਾਨੂੰ ਵਿਖਾਉਣੀਆਂ, ਲਿਹਾਜ਼ਾ ਮੈਂ ਉੱਧਰ ਜਾ ਰਿਹਾ। ਤੇ ਬੱਦੋਮੱਲੀ ਜਿਹੜਾ ਇਹ 1947 ਦੀ ਪਾਰਟੀਸ਼ਨ ਤੋਂ ਪਹਿਲੇ ਬਹੁਤ ਹੀ ਅਮੀਰ ਤਰੀਨ ਹਿੰਦੂ ਜਿਹੜੇ ਫੈਮਿਲੀ ਦੇ ਤਾਜਰ ਨੇ, ਮਹਾਜਨ, ਸੁਨਿਆਰੇ, ਖੱਤਰੀ, ਉਹਨਾਂ ਦਾ ਬਿਜ਼ਨਸ ਹੱਬ ਸੀ, ਕਿਉਂਕਿ ਚਾਰੋਂ ਤਰਫ ਨਜ਼ਦੀਕ ਤਰੀਨ ਕੋਈ ਸ਼ਹਿਰ ਨਹੀਂ ਸੀ ਔਰ ਬੱਦੋਮੱਲੀ ਹੀ ਵਾਹਦ ਜ਼ਰੀਆ ਸੀ ਜਿੱਥੇ ਆ ਕੇ ਲੋਕੀ ਆਪਣੀਆਂ ਚੀਜ਼ਾਂ ਖਰੀਦਦੇ ਸਨ। ਤੇ ਇਹਦੇ ਇਸੇ ਲਈ ਬਾਜ਼ਾਰ ਅੱਜ ਵੀ ਮਸ਼ਹੂਰ ਨੇ। ਤੇ ਇਹ ਜਨਾਬ ਮੈਂ ਬਾਜ਼ਾਰ ਹੁਣ ਪੁਰਾਣਾ ਉੱਥੇ ਇੱਥੋਂ ਆਗਾਜ਼ ਹੋ ਚੁੱਕਿਆ। ਇੱਕ ਦੁਕਾਨ ਮੈਨੂੰ ਲੱਭੀ ਹੈ, ਵਾਹ ਜੀ ਵਾਹ, ਕੀ ਬਾਤ ਹੈ। ਇਹ ਮੈਂ ਤਾਂ ਇੱਥੋਂ ਬਾਜ਼ਾਰ ਜਿਹੜਾ ਮੇਨ ਉਹ ਸ਼ੁਰੂ ਹੋ ਗਿਆ। ਇਹ ਲੈਫਟ ਸਾਈਡ 'ਤੇ ਵੀ ਬਾਜ਼ਾਰ ਨੇ ਤੇ ਸਿੱਧੇ ਜਿਹੜਾ ਅਸਲ ਪੁਰਾਣਾ ਬੱਦੋਮੱਲੀ ਉਹ ਸਿੱਧਾ ਹੈਗਾ, ਰਾਈਟ ਸਾਈਡ 'ਤੇ ਸਿੱਧਾ। ਤੇ ਇਹ ਕੋਨੇ 'ਤੇ ਦੁਕਾਨ ਹੈ ਜਨਾਬ। ਇਹ ਜਨਾਬ ਤੁਸੀਂ ਦੇਖੋ ਬਹੁਤ ਹੀ ਸ਼ਾਹਕਾਰ ਹੈਗੀ ਹੈ। ਠੀਕ ਹੈ ਨਾ ਜਨਾਬ। ਓਏ ਹੋ ਵੇਖੋ ਜੀ ਇਹ ਦੁਕਾਨ ਕਾਫੀ ਹੁਣ ਮੇਰੇ ਹਾਲ ਉਮਰ ਸਿੱਧਾ ਹੋ ਗਈ ਹੈ ਤੇ ਇਹਦੇ 'ਤੇ ਲੋਹੇ ਦੀਆਂ ਜਾਲੀਆਂ ਜਿਹੜੀਆਂ ਉਹਨਾਂ ਨੇ ਜ਼ੰਗ ਲੱਗ ਚੁੱਕਿਆ। ਛੱਤ ਓਰੀਜਨਲ ਹੈ। ਇਹ ਦੇਖੋ ਇਹ ਸ਼ਤੀਰ ਪਏ ਨੇ, ਇਹ ਸਾਰੇ ਓਰੀਜਨਲ ਨੇ। ਉਹਨਾਂ ਲੱਭੇ ਤਾਂ ਜਾਂਦਾ ਵਿੱਚ ਕੀ ਪਿਆ ਸਮਾਨ ਤੇ ਕਿਦੋਂ ਦਾ ਪਿਆ। ਅੱਛਾ ਇਹ ਜਿਹੜੀ ਹੈ ਨਾ ਇਹ ਜਿਹੜੀ ਅਲਮਾਰੀ ਹੈ ਵੀ ਪੁਰਾਣੀ ਹੈ। ਵੇਖੋ ਜੀ ਪੁਰਾਣੀ ਹੈ ਬਾਬੂ, ਕੀ ਬਾਤ ਹੈ ਜੀ। ਇਹ ਦੇਖੋ ਇਹ ਕੁਝ ਸਮਾਨ ਅਜੇ ਵੀ ਦੁਕਾਨਾਂ ਦੇ ਵਿੱਚ ਉਹ ਅੱਜ ਵੀ ਉਹੀ ਜਿਹੜਾ ਨਾ ਉਹ ਪੁਰਾਣਾ ਵਿੱਚ ਪਿਆ। ਇਹ ਲੱਕੜ ਦੀ ਹੈ, ਪਿੱਛੇ ਲੋਹੇ ਦੀ ਖਿੜਕੀ ਹੈ। ਪਿੱਛੇ ਲੋਹੇ ਦੀ ਅੱਛਾ ਅੱਗੇ ਲੱਕੜ ਹੈ, ਪਿੱਛੇ ਲੋਹਾ, ਮਜ਼ਬੂਤੀ ਵੀ ਹੋਏ ਕਿ ਦੇਖੋ ਅੰਦਰ ਨਾ ਕੋ ਆ ਸਕੇ ਤਾਂ ਭਾਈ ਉਹ ਸੋਨੇ ਦੀਆਂ ਦੁਕਾਨਾਂ, ਸੁਨਿਆਰਿਆਂ ਦੀਆਂ ਦੁਕਾਨਾਂ।
ਇਹ ਜਨਾਬ ਆ ਗਈ ਇੱਕ ਹੋਰ ਦੁਕਾਨ, ਇਹ ਤੁਸੀਂ ਦੇਖ ਸਕਦੇ ਹੋ। ਇਹ ਵੀ ਬਾਬੂ ਜੀ ਪੁਰਾਣਾ ਹੀ ਹੈ। ਵਾਹ ਜੀ ਵਾਹ, ਇਹ ਤਾਲਾ ਨਵਾਂ ਹੈ ਤੇ ਬਾਕੀ ਸਾਰਾ ਕੁਝ ਪੁਰਾਣਾ ਹੈਗਾ। ਨਕਸ਼ਕਾਰੀ ਚੈੱਕ ਕਰੋ ਜੀ ਤੁਸੀਂ, ਠੀਕ ਹੋ ਗਿਆ ਭਈਆ। ਲਓ ਜੀ ਇਹ ਦੇਖੋ, ਇਹ ਦੁਕਾਨ ਤੇ ਇਹਦੇ ਉੱਤੇ ਜਾਣ ਵਾਸਤੇ, ਚੁਬਾਰੇ ਤੇ ਜਾਣ ਵਾਸਤੇ ਸੀੜੀ ਬਣੀ ਸੀ, ਠੀਕ ਹੈ ਨਾ। ਇਹ ਛੋਟਾ ਦਰਵਾਜ਼ਾ, ਇਹ ਛੋਟੀ ਵਿੱਚ ਸੀੜੀ ਹੈ। ਇਹ ਦੇਖੋ ਛੋਟੀ ਇੱਟ ਨਾਲ ਬਣਿਆ। ਇਥੋਂ ਅੰਦਾਜ਼ਾ ਲਾਇਆ ਜਾ ਸਕਦਾ ਕਿ ਕਿੰਨੀਆਂ ਕੁ ਪੁਰਾਣਾ। ਅੱਛਾ ਇਹ ਮੈਂ ਤੁਹਾਨੂੰ ਦੱਸ ਦਿਆਂ, ਇਹ ਇੱਥੇ ਓਮ ਲਿਖਿਆ ਉਰਦੂ ਦੇ ਵਿੱਚ। ਇਹ ਦੇਖੋ ਇਹ ਲਿਖਿਆ ਇਹ ਓਮ, ਜਿਹੜਾ ਕਿ ਹਿੰਦੂਆਂ ਦਾ ਬੜਾ ਮੁਕੱਦਸ ਲਫ਼ਜ਼ ਹੈ, ਜਿਸ ਨਾਲ ਸਾਡੇ ਲਈ 786 ਜਾਂ ਕੁਝ। ਇਹ ਓਮ ਵਿੱਚ ਨਿਸ਼ਾਨ ਵੀ ਲੱਗਿਆ, ਇਹ ਵੀ ਵਸਿਆ ਤੇ ਇਹ ਉਰਦੂ 'ਚ ਲਿਖਿਆ ਵੀ। ਵਾਹ ਜੀ ਵਾਹ, ਇਹ ਜੀ ਉਹੀ ਓਰੀਜਨਲ ਹੀ। हाँ जी बिल्कुल ओरिजिनल। पीछे हाली भी ना नक्शा है वा, है देखो पीछे, है देखो ऐसी रंगल ये बढ़िया हुई आज भी। ਵਾਹ ਵਾਹ ਜੀ ਵਾਹ, ਕੀ ਖੂਬਸੂਰਤੀ। ਅੱਛਾ ਤੁਹਾਡਾ ਨਾਂ ਕੀ ਹੈ? मेरा नाम फरियाद डार दर्जी। ਫਰਿਆਦ ਸਾਹਿਬ ਤੁਸੀਂ ਕਿੰਨੀ ਕੁ ਦੇ ਦਿੱਤੀ ਇੱਥੇ ਮੈਨੂੰ ਹੋ ਗਏ 9 ਸਾਲ। ਵਾਹ ਵਾਹ ਜੀ ਵਾਹ। ਦੋਸਤੋ ਇਹ ਦੇਖੋ, ਇਹ ਜਿਹੜੀ ਦੁਕਾਨ ਹੈ ਇਹਨਾਂ ਨੇ ਇਹ ਪਰਦਾ ਤੇ ਅੱਗੇ ਲਾ ਲਿਆ, ਲੇਕਿਨ ਉਹਨੂੰ ਛੇੜਿਆ ਨਹੀਂ। ਇਹ ਜਿਹੜੀ ਉਹੀ ਖੱਤਰੀਆਂ ਦੀ ਜਿਹੜੀ ਦੁਕਾਨ ਸੀ, ਇਹ ਉਹਦੇ ਨਕਸ਼ਕਾਰੀ ਤੁਸੀਂ ਦੇਖੋ ਕਿੰਨੀ ਖੂਬਸੂਰਤ ਕੀਤੀ ਗਈ ਹੈ। ਅੱਛਾ ਇਹਦਾ ਜਿਹੜਾ ਹੈਗਾ ਨਾ ਅਸਲ ਦੇ ਵਿੱਚ, ਆਹੋ ਇੱਟਾਂ ਵੀ ਪੁਰਾਣੀਆਂ ਤੇ ਇਹ ਜਿਹੜੇ ਨੇ ਬਾਲੇ, ਇਹ ਜਿਹੜੇ ਇਹ ਕਿੱਥੋਂ ਆਏ ਨੇ? ਇਹ ਵੀ ਪੁਰਾਣੇ ਹੀ ਨੇ। ਇਹ ਉਹੀ ਨੇ ਪੁਰਾਣੇ? ਹਾਂਜੀ। ਵਾਹ ਜੀ ਵਾਹ। ਇਹ ਨਵੀਆਂ ਬਣੀਆਂ ਨੇ ਵਿੱਚ? ਹਾਂਜੀ। ਤੇ ਇਹ ਪੁਰਾਣੇ ਨੇ ਸਾਰੇ। ਇਹ ਰੱਖਣ ਵਾਲਾ ਉਹਨਾਂ ਰੱਖਿਆ ਹੈ। ਕੀ ਬਾਤ ਹੈ। ਲਓ ਜੀ ਇਹ ਬੱਦੋਮਲੀ ਦਾ ਪੁਰਾਣਾ ਜਿਹੜਾ ਬਾਜ਼ਾਰ ਹੈ, ਪੁਰਾਣਾ ਜਿਹੜਾ ਇਲਾਕਾ ਹੈ, ਛੋਟੀ ਇੱਟ ਨਾਲ ਬਣੀਆਂ ਨੇ ਜਨਾਬ। ਇਹ ਛੋਟੀ ਇੱਟ ਲੱਗੀ, ਨਾਨਕਸ਼ਾਹੀ ਇੱਟ ਜਿਹੜੀ ਨਾ, ਇਹ ਉਹਦਾ ਵਿੱਚ ਇਸਤੇਮਾਲ ਹੋਇਆ। ਇਹਨਾਂ ਨੇ ਛੱਤ ਚੇਂਜ ਕਰ ਲਈ ਹੈ, ਲੇਕਿਨ ਇਹ ਦੀਵਾਰਾਂ ਅੱਜ ਵੀ ਉਹੀ ਨੇ ਅੱਜ ਵੀ ਮੌਜੂਦ ਨੇ। ਤੇ ਇਹ ਜਿਹੜੇ ਨੇ ਪੁਰਾਣੇ ਵਿੱਚ ਜਨਾਬ। ਵਾਹ ਵਾਹ, ਨਹੀਂ ਤੇ ਅੱਜ ਕੱਲ ਜ਼ਬਰਦਸਤ ਹੋ ਗਿਆ ਜੀ। ਇਹ ਜੀ ਫਰਿਆਦ ਭਾਈ ਦੁਕਾਨ ਹੈਗੀ ਦਰਜੀਆਂ ਦੀ ਇੱਥੇ। ਮੈਂ ਦੁਰਾਦਾ ਉਹੀ ਜੀ। ਆਹੋ ਜੀ ਇਹ ਦੇਖੋ ਤੁਸੀਂ, ਸਾਡੀਆਂ ਨੂੰ ਮੂਵੀ ਵੀ ਬਹੁਤ ਜ਼ਿਆਦਾ ਪਈਆਂ ਨੇ। ਇਹ ਕੁੰਡਾ ਉਹੀ ਹੈ ਨਾ? ਹਾਂਜੀ ਪੁਰਾਣਾ ਹੀ। ਬੜੀ ਗੱਲ ਹੈ। ਅੱਛਾ ਤੇਰੀ ਤੇ ਇਹ ਜਿਹੜੇ ਨੇ ਹਾਂਜੀ ਉਹ ਪੁਰਾਣੇ ਹੀ। ਕੀ ਬਾਤ ਹੈ। ਇਹ ਕੁੰਡੀਆਂ ਤੱਕ ਕੋਈ ਨੇ? ਹਾਂਜੀ। ਕੀ ਵੱਡੇ ਦੱਸਦੇ ਨੇ ਇੱਥੇ, ਮਤਲਬ ਇਹ ਪਹਿਲਾਂ ਕਾਹਦੀ ਦੁਕਾਨ ਹੁੰਦੀ ਸੀ ਕੋਈ ਕਿਸੇ ਦੌਰ ਦੇ? ਇਹਦਾ ਕਰਿਆਨੇ ਦੀ ਦੁਕਾਨ ਦਾ ਸੀ। ਕਰਿਆਨੇ ਦੀ ਦੁਕਾਨ ਦਾ? ਕਰਿਆਨੇ ਦੀ ਸੀ। ਬਿਲਕੁਲ ਠੀਕ। ਉਹ ਇੱਥੋਂ ਚਲੇ ਗਏ ਵੇਚ ਕੇ ਸ਼ੇਖਪੁਰੇ, ਪਰ ਆਪ ਫੌਤ ਹੋ ਗਏ। ਠੀਕ ਹੈ। ਹਾਂਜੀ ਗੁਲਾਮ ਬਾਕਰ ਦੀ ਦੁਕਾਨ ਹੁੰਦੀ ਹੈ। ਅੱਛਾ ਅੱਛਾ ਸਹੀ ਹੈ। ਤੇ ਇੱਥੇ ਕਿੰਨੀਆਂ ਕੁ ਦੁਕਾਨਾਂ ਸਨ ਜਿਹੜੀਆਂ ਉਸ ਦੌਰ ਦੀਆਂ ਪੁਰਾਣੀਆਂ ਹੁੰਦੀਆਂ, ਵਿੱਚੋਂ ਢੱਠੀਆਂ ਵੀ ਨੇ ਕੁਝ ਹੋਣੀਆਂ ਹੁੰਦੇ? ਇਹ ਬਾਜ਼ਾਰ ਸੀ ਸਰਾਫਾ ਆਪਣੇ ਦੌਰ ਦਾ। ਇਹ ਸਾਰਾ ਹੀ ਪੁਰਾਣਾ ਬਾਜ਼ਾਰ ਹੁੰਦਾ। ਬਾਜ਼ਾਰ ਸੀ। ਅਸਲ 'ਚ ਬੱਦੋਮਲੀ ਪੁਰਾਣਾ ਆਇਆ ਹੀ ਹੈ। ਹਾਂਜੀ। ਇਹ ਚੌਕੀ ਹੁੰਦੀ ਸੀ ਸਾਹਮਣੇ ਮਸਜਿਦ ਦੇ ਉੱਤੇ, ਚੌਕੀ ਹੁੰਦੀ ਸੀ ਪੁਰਾਣੀ ਪੁਲਿਸ ਦੀ। ਇਹ ਸਟੇਸ਼ਨ ਤੇ ਗਈ, ਉਹ ਸਟੇਸ਼ਨ ਦੇ ਨਾਲ। ਠੀਕ ਹੈ ਬਾਅਦ ਠੀਕ ਚੋਂ ਗਈ, ਸਾਡੇ ਵੱਡੇ ਦੱਸਦੇ ਨੇ ਸਾਡਾ ਘਰ ਕਿੱਥੇ ਦੇ ਨਾਲ। ਅੱਛਾ। ਤੇ ਇਹ ਚੌਕੀ ਹੁੰਦੀ ਸੀ ਉੱਤੇ। ਇਹ ਪੁਰਾਣਾ ਬਾਜ਼ਾਰ ਸੀ ਸਾਰਾ, ਸਰਾਫਾ ਬਾਜ਼ਾਰ ਜਿਹਨੂੰ ਆਂਦੇ। ਵਾਹ ਜੀ ਵਾਹ, ਕੀ ਬਾਤ ਹੈ। ਅੱਛਾ ਇਹ ਜਨਾਬ ਹੋ ਗਿਆ ਪੁਰਾਣਾ ਬਾਜ਼ਾਰ। ਹਾਂਜੀ। ਇਹ ਇੱਥੇ ਚੌਕੀ ਹੁੰਦੀ ਸੀ? ਹਾਂਜੀ। ਮਸਜਿਦ ਦਾ ਦਰਵਾਜ਼ਾ ਉਹ। ਅੱਛਾ ਇੱਧਰ ਮਸਜਿਦ ਦਾ ਦਰਵਾਜ਼ਾ ਸੀ ਤੇ ਇਹ ਚੌਕੀ ਦਾ ਦਰਵਾਜ਼ਾ ਸੀ। ਮਸਜਿਦ ਦਾ ਦਰਵਾਜ਼ਾ ਹੁੰਦਾ ਸੀ ਪਹਿਲਾਂ। ਠੀਕ ਹੋ ਗਿਆ। ਇਹ ਵੀ ਪੁਰਾਣੀ ਦੁਕਾਨ ਹੈ ਭਾਜੀਆਂ ਦੀ ਆਪਣੀ। ਵਾਹ ਜੀ ਵਾਹ। ਇਹ ਭਾਜੀ ਦੇ ਦਾਦੇ ਪੜਦਾਦੇ ਦੀ ਦੁਕਾਨ ਹੈ। ਅੱਛਾ ਜੀ। ਤੇ ਭਾ ਫਿਰ ਇਹ ਸਮਾਨ ਵੀ ਆ ਜਿਹੜੀ ਪੁਰਾਣੀ ਹੋਣੀ ਸਾਰੀ? ਇਹ ਜਿਹੜੀ ਹੈਗੀ ਆ ਪੁਰਾਣੀ ਹੈ? ਵਾਹ ਜੀ। ਇਹ ਦੇਖੋ ਜੀ, ਇਹ ਵੀ ਛੋਟੀ ਇੱਟ ਨਾਲ ਬਣਿਆ ਦਾ ਨਾਲ ਸਹੀ ਹੈ। ਮੰਦਰ ਕਿੱਥੇ ਹੁੰਦਾ ਸੀ? ਇਹ ਜਿਹੜੀ ਇਹ ਜਿਹੜੀ ਬਣ ਗਈ ਹੈ। ਠੀਕ ਹੈ। ਅੱਛਾ ਇਹ ਵੀ ਵਾਹ ਜੀ ਵਾਹ, ਪੁਰਾਣਾ ਹੀ ਸਾਰਾ ਹੈ। ਲਓ ਜੀ ਇਹ ਦੇਖੋ, ਇਹ ਬਹੁਤ ਹੀ ਆਲੀਸ਼ਾਨ ਮਕਾਨ ਹੈ। ਉੱਤੇ ਦੇਖੋ ਤੁਸੀਂ ਅੱਜ ਵੀ ਇਹਦੀ ਜਿਹੜੀ ਨਾ ਖਿੜਕੀਆਂ ਰੋਸ਼ਨਦਾਨ। ਇਹ ਏਰੀਆ ਮੇਰਾ ਨਵਾਂ ਬਣ ਗਿਆ। ਹਾਂਜੀ। ਇਹ ਸਿਰ ਤੇ ਇਹ ਜਿਹੜੇ ਦੋ ਵੱਡੇ ਦਰਵਾਜ਼ੇ ਨੇ ਨਾ,
ਇਹ ਇੱਥੇ ਦੀ ਦੁਕਾਨਾਂ ਹੁੰਦੀਆਂ ਸਨ ਕਿ ਘਰ ਆ ਰਹਾਇਸ਼? ਨਹੀਂ ਦਾਦੇ ਦਾਦਾ ਜੀ ਦੀਆਂ ਨੇ। ਅੱਛਾ ਅੱਛਾ ਮਾਸ਼ਾਅੱਲਾ ਵਾਹ ਜੀ ਇਹਨਾਂ ਬੜਾ ਆ ਦੇਖੋ ਜਨਾਬ ਕਿਹੜਾ ਜੀ? ਅੱਛਾ ਇਹ ਜਿਹੜਾ ਮੰਦਿਰ ਦੇ ਨਾਲ ਮਕਾਨ ਹੁੰਦਾ ਸੀ। ਅੱਛਾ ਵਾਹ ਜੀ ਵਾਹ ਭਾਈ ਇਹ ਦੇਖੋ ਤੁਸੀਂ ਥੱਲੇ ਖੂਬਸੂਰਤ ਦੁਕਾਨਾਂ ਤੇ ਕਿਆ ਜ਼ਬਰਦਸਤ ਸ਼ਾਹਕਾਰ ਆਪਣੇ ਦੌਰ ਦਾ। ਇਹ ਦੇਖੋ ਤੁਹਾਨੂੰ ਦਿਖਾ ਲਨੇ ਆ ਇਹੋ ਪਿੱਲਰ ਪੁਰਾਣੇ ਬਣੇ ਨੇ ਤੇ ਇਹ ਹੁਣ ਜਨਾਬ ਜਿਹੜੀ ਦੁਕਾਨ ਹੈ ਨਾ ਇਹ ਤੁਸੀਂ ਦੇਖ ਸਕਦੇ ਹੋ ਛੱਤ ਗਾਇਬ ਹੋ ਗਈ ਇਸ ਲਈ ਕਿ ਵਕਤ ਦੇ ਨਾਲ ਹੁਣ ਜਿਹੜਾ ਨਾ ਉਹ ਤੇ ਇਹ ਇਹਦੇ ਦੁਕਾਨਾਂ ਮੈਂ ਦੇਖੋ ਨਾ ਸਾਰਾ ਬਾਜ਼ਾਰ ਤੇ ਇਹ ਆ ਗਈ ਛੋਟੀ ਵਾਹ ਜੀ ਵਾਹ। ਅੱਛਾ ਦੇਖੋ ਇਹ ਵੀ ਪੁਰਾਣਾ ਮਕਾਨ ਹੈ ਇਸ ਸਾਈਡ ਤੇ ਵੀ ਠੀਕ ਹੈ ਨਾ ਤੇ ਇਹ ਦਰਵਾਜ਼ਾ ਦੇਖੋ ਤੁਸੀਂ ਕੀ ਬਾਤ ਹੈ ਜੀ ਦੇਖੋ ਇਹ ਕੁੰਡੇ ਲੱਗੇ ਨੇ ਉਹੀ ਪੁਰਾਣੇ ਤੇ ਇਹ ਉੱਤੇ ਜਾਲੀ ਠੀਕ ਹੈ ਇਹ ਵੀ ਉਹੀ ਪੁਰਾਣਾ ਸ਼ਾਹਕਾਰ ਲਓ ਜੀ ਆ ਦੇਖੋ। ਅੱਛਾ ਕਿਹੜਾ ਬਾਜ਼ਾਰ ਹੈ ਜੀ ਇਹ? ਸਰਾਫਾ ਬਾਜ਼ਾਰ ਹੈ। ਮਤਲਬ ਪਾਕਿਸਤਾਨ ਤੇ ਹਿੰਦੁਸਤਾਨ ਦੇ ਲੋਕ ਜਿਹੜੇ ਇਕੱਠੇ ਆ ਕੇ ਲੈਂਦੇ ਹੁੰਦੇ ਹਨ ਇੱਥੇ ਸਰਾਫਾ ਬਾਜ਼ਾਰ ਚ। ਇਹ ਮੇਨ ਸੀ ਬਾਜ਼ਾਰ ਬੱਦੋਮੱਲੀ ਦਾ। ਸੁਨਿਆਰੇ ਦੀ ਦੁਕਾਨਾਂ ਸੀ ਇੱਥੇ। ਇਹ ਸੁਨਿਆਰਿਆਂ ਦਾ ਮਸ਼ਹੂਰ ਬਾਜ਼ਾਰ ਸੀ। ਤੇ ਕਿੰਨੇ ਕੁ ਪਿੰਡ ਨੂੰ ਲੱਗਦੇ ਹੁੰਦੇ ਹਨ ਉਦੋਂ? ਬਹੁਤ ਜ਼ਿਆਦਾ ਅੰਮ੍ਰਿਤਸਰ ਤੋਂ ਲੋਕ ਆਉਂਦੇ ਹੁੰਦੇ ਸੀ। ਅੱਛਾ 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 ਵਾਹ ਜੀ ਇਹ ਦੇਖੋ ਜੀ ਇਹ ਉੱਤੇ ਜਾਂਦੇ ਆ ਪੁਰਾਣੇ ਬਣਿਆ ਠੀਕ ਹੈ ਨਾ। ਇਹ ਉੱਤੇ ਜਾਣ ਵਾਸਤੇ ਜਿਹੜਾ ਨਾ ਇਹ ਛੋਟਾ ਜਿਹਾ ਸੀੜੀਆਂ ਨੇ ਤੇ ਫਿਰ ਉੱਤੇ ਚੁਬਾਰਿਆਂ ਤੇ ਉਹਨਾਂ ਦੇ ਰਿਹਾਇਸ਼ ਹੈ। ਇਹ ਵੀ ਪੁਰਾਣਾ ਜੀ ਆ ਦੇਖੋ ਪੁਰਾਣੀ ਟਾਇਲ ਜੀ ਆਪਣੇ ਵਕਤ ਦੀ। ਵਾਹ ਵਾਹ ਕੀ ਬਾਤ ਹੈ ਜ਼ਬਰਦਸਤ ਜਗ੍ਹਾ ਜੀ। ਅੱਛਾ ਪੱਕੀ ਟਾਇਲ ਹੈਗੀ ਜਿਹੜੀ ਨਹੀਂ ਹੁੰਦੀ ਜਿਸ ਤਰ੍ਹਾਂ ਕੱਪ ਪਿਆਲੀਆਂ ਲੱਗੀਆਂ ਨੇ ਉਹ ਟਾਇਲ ਹੈਗੀ ਠੀਕ ਹੈ ਨਾ। ਤੇ ਇਹ ਜਨਾਬ ਦਰਵਾਜ਼ਾ ਸਾਡੇ ਕੋਲ ਫੈਮਿਲੀ ਤੇ ਰਿਹਾਇਸ਼ ਪਜ਼ੀਰ ਹੈ। ਉਹ ਦੇਖੋ ਉੱਤੇ ਨਾ ਉਹ ਕੋਈ ਲਿਖਿਆ ਵੀ ਉੱਤੇ ਕਾਈਂਡਲੀ ਦੇਖਣਾ ਕੀ ਲਿਖਿਆ ਹੈ। ਇਹ ਕੁਝ ਲਿਖਿਆ ਹੈ ਇਹ ਪੜ੍ਹ ਕੇ ਦੱਸਣਾ ਕੀ ਲਿਖਿਆ ਹੈ ਠੀਕ ਹੈ ਨਾ। ਲਓ ਜੀ ਇਹ ਬੱਦੋਮਲੀ ਦੇ ਵਿੱਚ ਕੋਈ ਸਪੈਸ਼ਲ ਖੀਰ ਹੈ ਕਿਹੜੀ ਦੁਕਾਨ ਹੈ ਜੀ? ਹਾਂਜੀ ਅਲਿਆਸ ਪਕੌੜਿਆਂ ਦਾ ਆਪਣੀ ਸਪੈਸ਼ਲ ਖੀਰ ਖਾਣ ਲੱਗੇ ਖਾ ਕੇ ਤੁਹਾਨੂੰ ਦੱਸ। ਲਓ ਜੀ ਆ ਬਾਜ਼ਾਰ ਦੇ ਵਿੱਚ ਇੱਕ ਬਹੁਤ ਪੁਰਾਣਾ ਮਕਾਨ ਨਜ਼ਰ ਆਇਆ ਉੱਤੇ। ਇਹ ਵੀ ਕਿਸੇ ਮਹਾਜਨ ਫੈਮਿਲੀ ਦਾ ਸੀ ਇੱਥੇ ਸਰਾਫਾ ਬਾਜ਼ਾਰ ਦੇ ਵਿੱਚ ਤੇ ਇਹਦੇ ਤੇ ਕੁਝ ਲਿਖਿਆ ਅੱਜ ਵੀ ਇਹ ਦੇਖੋ ਇਹ ਸਾਰੀ ਡਿਟੇਲ ਤੇ ਲਿਖੀ ਹੈ। ਉਹਨੂੰ ਪਤਾ ਨਹੀਂ ਇਹ ਹਿੰਦੀ ਹੈ ਕਿ ਪਰ ਗੁਰਮੁਖੀ ਪੜੋ ਤੇਰਾ ਦੱਸਣਾ ਕਿ ਕੀ ਲਿਖਿਆ ਹੈ ਠੀਕ ਹੈ ਨਾ। ਕੀ ਬਾਤ ਹੈ ਜੀ ਆਲੀਸ਼ਾਨ ਕੰਮ ਹੋਇਆ ਲੱਕੜੀ ਦਾ। ਅੱਛਾ ਇਹ ਲੋ ਸਾਡੀ ਖੂਬਸੂਰਤੀ ਵੇਖੋ ਪਹਿਲਾਂ ਸਾਂਝੇ ਬਣਾਏ ਨੇ ਪੱਤਰੀ ਦੇ। ਆ ਦੇਖੋ ਵਾਹ ਜੀ ਲੋ ਜੀ ਇੱਕ ਹੋਰ ਦੁਕਾਨ ਹੈ ਇਹਦਾ ਤੁਸੀਂ ਫਰਸ਼ ਚੈੱਕ ਕਰੋ। ਇਹ ਬੜਾ ਰੰਗ ਵਾਲਾ ਕਲਰਫੁਲ ਫਰਸ਼ ਹੈ ਹਾਂਜੀ ਉਸ ਦੌਰ ਦਾ ਬਣਿਆ ਤੇ ਪਹਿਲਾਂ ਚੈੱਕ ਕਰੋ। ਅੱਛਾ ਇਹ ਜਨਾਬ ਦੇਖੋ ਤੁਸੀਂ ਓਏ ਹੋਏ 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 ਵਾਹ ਜੀ ਵਾਹ। ਲੋ ਜੀ ਇਹ ਵੇਖੋ ਛੋਟੀ ਨਾਨਕਸ਼ਾਹੀ ਇੱਟ ਤੇ ਪੁਰਾਣੀ ਦੁਕਾਨ। ਇਹ ਦੇਖੋ ਜੀ ਇਹ ਛੋਟੀ ਜਿਹੀ ਬਰਾਮਦੀ ਹੈ ਜਿਸ ਤਰ੍ਹਾਂ ਕਿ ਤੁਹਾਨੂੰ ਦੱਸਿਆ ਨਾ ਸਾਰਾ ਬਾਜ਼ਾਰ ਤੁਹਾਨੂੰ ਦਿਖਾ ਕੇ ਆ ਰਹੇ ਆ। ਤੇ ਇਹ ਜਨਾਬ ਇੱਕ ਅਲਮਾਰੀ ਜੀ ਬਣੀ ਲੱਕੜ ਦੀ ਚੁਗਾਠ ਨੂੰ ਅੱਜ ਵੀ ਲੱਗੀ ਹੈ ਅਲਮਾਰੀ ਨੂੰ ਛੋਟੀ ਇੱਟ। ਔਰ ਇਹ ਜਨਾਬ ਆ ਗਿਆ ਉਹੀ ਪੁਰਾਣਾ ਵਾਹ ਜੀ ਵਾਹ। ਆ ਤਾਲਾ ਨਵਾਂ ਕੁੰਡਾ ਪੁਰਾਣਾ ਲੱਕੜ ਪੁਰਾਣੀ ਤੇ ਇੱਥੇ ਵੀ ਇੱਕ ਤਾਲਾ ਹੁੰਦਾ ਸੀ ਇਹ ਚਾਬੀ ਵਾਲਾ ਅੰਦਰੋਂ ਉਹਦਾ ਲੌਕ ਹੁੰਦਾ ਸੀ ਲੇਕਿਨ ਉਹ ਹੁਣ ਮੇਰਾ ਖਰਾਬ ਹੋ ਗਿਆ। ਤੇ ਇਹ ਸੀੜੀਆਂ ਜਾਂਦੀਆਂ ਸਨ ਉੱਤੇ ਜਨਾਬ ਉੱਤੇ ਜਾਂਦੀਆਂ ਹੁੰਦੀਆਂ ਸਨ। ਇਹ ਹੁਣ ਜਿਹੜੀ ਕਾਫੀ ਬੁਰੀ ਹਾਲਤ ਹੈ ਲੇਕਿਨ ਮੈਂ ਤੁਹਾਨੂੰ ਇੱਥੋਂ ਸੀੜੀ ਦਿਖਾ ਆਇਆ ਦੇਖੋ ਬਾਈ ਵਾਹ ਜੀ ਵਾਹ।
ਇਹ ਡਿੱਗਣ ਵਾਲੀ ਜੇ ਸਾਰੀ ਕਿਹੜੀ ਉਹ ਕਮਜ਼ੋਰ ਹੀ ਜੇ ਉੱਤੋਂ ਵੀ ਸਾਰਾ ਨਾ ਇਹ ਇੱਥੇ ਲਓ ਜੀ, ਇਹ ਚਵਾਰਾ ਉੱਤੇ ਟੱਠਾ ਹੈ, ਠੀਕ ਹੈ ਨਾ। ਤੇ ਇਹ ਬਹੁਤ ਹੀ ਨਾਕਸ ਹਾਲਤ ਹੈ। ਇਹ ਦੇਖੋ ਨਾ, ਇਹ ਦੇਖੋ, ਇਹ ਕਿਸੇ ਵੇਲੇ ਵੀ ਡਿੱਗ ਸਕਦੀਆਂ ਨੇ। ਇਹ ਤੁਹਾਨੂੰ ਸਾਬਤ ਹੋ ਜਾਣਾ ਚਾਹੀਦਾ ਕਿ ਕਿੰਨੀ ਮਿਹਨਤ ਮੁਸ਼ੱਕਤ ਨਾਲ ਇਹ ਵੀਡੀਓ ਤੁਹਾਡੇ ਵਾਸਤੇ ਬਣਾਉਂਦੇ ਹਾਂ। ਦੇਖੋ ਸਾਰੀ ਭੁਰਨ ਡਈ ਹੈ, ਛੋਟੀ ਇੱਟ। ਇਹਨਾਂ ਨੂੰ ਕਹਿੰਦੇ ਉੱਥੇ ਕਰੀਏ ਜਿਹੜਾ ਚੱਲੀਏ ਕੀ ਇਹਨਾਂ ਨੇ ਮੈਂ ਕਿਹਾ ਰਹੀ ਚੱਲਾਂਗੇ। ਆ ਦੇਖੋ ਵਾਹ ਵਾਹ, ਠੀਕ ਹੋ ਓਏ ਹੋਏ, ਬੜੀ ਵੱਡੀ ਦੁਕਾਨ ਹੈ ਜੀ ਦੁਕਾਨ ਦੇ ਇਹਨਾਂ ਦੀ ਆ ਪੁਰਾਣੀ ਹੈ ਬਾਈ, ਬਹੁਤ ਹੀ ਵੱਡੀ ਦੁਕਾਨ ਹੈ। ਉਸੇ ਤਰ੍ਹਾਂ ਬਣਿਆ ਪੁਰਾਣੇ ਵਕਤ ਤੋਂ ਵਾਹ ਜੀ ਵਾਹ। ਕਿਉਂਕਿ ਉਹਦੇ ਲਿਖਿਆ ਅਜੇ ਤਾਂ ਲਿਖਿਆ ਹੋਏਗਾ ਕੁਝ, ਲੇਕਿਨ ਉਹ ਵਕਤ ਦੇ ਨਾਲ ਖਤਮ ਹੋ ਗਿਆ। ਵਾਲੇ ਪੁਰਾਣੇ ਨਹੀਂ ਵਾਹ ਜੀ ਵਾਹ। ਤੇ ਭਾਅ ਦਰਵਾਜ਼ਾ ਜਾਲੀ ਵਾਲਾ ਪੁਰਾਣਾ ਹੀ ਇੰਜ ਸੀ ਸ਼ੁਰੂ ਦਾ ਹੀ। ਵਾਹ ਜੀ ਵਾਹ, ਦੇਖੋ ਜੀ ਵਾਦੇ ਲੋਹੇ ਦੇ ਚਾਹੀਏ ਲੋਹੇ ਦੀ ਜਾਲੀ ਵਾਲੇ ਨੇ। ਤੇ ਸਮਝ ਲਓ ਕਿ ਕਮਰਾ ਪੂਰਾ ਤਜੋਰੀ ਬਣ ਜਾਂਦੀ, ਬਲਾਕ ਕਰ ਲਓ ਤੇ ਪਿੱਛੇ ਤਜੋਰੀ ਬਣ ਜਾਂਦਾ ਹੁੰਦਾ ਸੀ। ਇਸ ਸੁਨਿਆਰਿਆਂ ਦੀ ਦੁਕਾਨ ਜਨਾਬ ਕਿਸੇ ਦੌਰ ਦੇ ਵਿੱਚ। ਤੇ ਹੁਣ ਸਾਡੇ ਭਾਈ ਜਿਹੜਾ ਆਪਣਾ ਜੋ ਵੀ ਬਿਜ਼ਨਸ ਹੈ ਉੱਥੇ ਕਰ ਰਹੇ ਨੇ। ਦੁਕਾਨ ਬਹਰਹਾਲ ਪੁਰਾਣੀ ਹੈ, ਆ ਦਰਵਾਜ਼ਾ ਠੀਕ ਹੈ ਨਾ। ਆ ਦੇਖੋ, ਇਹ ਆ ਗਈ ਛੋਟੀ ਇੱਟ। ਅੱਛਾ, ਇਹ ਜਿਹੜੀ ਨਾ ਇਹ ਤੁਹਾਨੂੰ ਦਿਖਾਈ ਅੱਗੇ ਮੈਂ, ਠੀਕ ਹੈ ਨਾ। ਅੱਛਾ, ਹੁਣ ਇਸ ਸਾਈਡ ਅੱਛਾ ਗੋਲ ਇਹਦੀ ਨੁੱਕਰ ਹੈ। ਹਾਂ ਕੋਈ ਜਾਰੀ ਰੱਖੋ ਇਹ ਦੇਖੋ ਜੀ, ਉਹਨਾਂ ਨੇ ਇੰਨੀ ਮਜ਼ਬੂਤੀ ਰੱਖੀ ਸੁਨਿਆਰਿਆਂ ਨੇ ਕਿ ਵਿੱਚ ਸਰੀਏ ਲੱਗੇ ਨੇ। ਇਹ ਦੇਖੋ, ਇਹ ਸਰੀਏ, ਉਹਦੇ ਨਾਲ ਫਿਰ ਕ੍ਰਾਸ ਜਾਲੀ ਲੱਗੀ, ਕੈਂਚੀ ਜਾਲੀ, ਕਿ ਮਜ਼ਬੂਤੀ ਦੀ ਇੰਤਹਾ ਹੈ। ਹਾਂ ਤੇ ਇਹ ਵੇਖੋ ਛੋਟੀ ਇੱਟ। ਤੇ ਚੂਨਾ ਜਿਹੜਾ ਸਪੈਸ਼ਲ ਕਿਸਮ ਦਾ ਪੁਲਾਂ ਨੂੰ ਲਾਉਂਦੇ ਹੁੰਦੇ ਸਨ ਨਾ, ਇਹ ਉਹ ਲੱਗਿਆ ਹੈ, ਜਿਹੜਾ ਕਿ ਅੱਜ ਦੇ ਸੀਮੈਂਟ ਨਾਲੋਂ ਵੀ ਬਹੁਤ ਅੱਛਾ ਹੈ। ਓਹ ਹੋ ਹੋ, ਵਾਹ ਜੀ ਵਾਹ, ਕੀ ਬਾਤ। ਇਹ ਜਨਾਬ ਦੇਖੋ, ਇੱਕ ਇਹ ਦੁਕਾਨ ਪੁਰਾਣੀ ਹੈ। ਇਹ ਦੇਖੋ ਜਨਾਬ, ਇਹ ਵੀ ਛੋਟੀ ਇੱਟ ਦਾ ਪੁਰਾਣਾ ਬਾਜ਼ਾਰ, ਪੁਰਾਣੀ ਦੁਕਾਨ, ਠੀਕ ਹੈ ਨਾ। ਇਹ ਸਾਰੀਆਂ ਦੁਕਾਨਾਂ ਵਿੱਚ ਨਵੀਆਂ ਬਣ ਚੁੱਕੀਆਂ ਨੇ। ਇਹ ਬਾਜ਼ਾਰ ਵੀ ਨਵਾਂ ਬਣ ਚੁੱਕਿਆ। ਲੇਕਿਨ ਬੱਦੋਮਲੀ ਦਾ ਬਾਜ਼ਾਰ ਪੂਰਾ ਮਸ਼ਹੂਰ ਸੀ ਆਪਣੇ ਇਲਾਕੇ ਦੇ ਵਿੱਚ, ਕਿਉਂਕਿ ਇਹਨੂੰ ਪਿੰਡ ਬੜੇ ਲੱਗਦੇ ਹੁੰਦੇ ਸਨ। ਔਰ ਇਹ ਬਾਰਡਰ ਤੇ ਅੱਜ ਕੱਲ੍ਹ ਆਖਰੀ ਵੱਡਾ ਕਸਬਾ ਹੈ ਨਾਰੋਵਾਲ ਤੋਂ ਬਾਅਦ। ਤੇ ਫਿਰ ਬਾਕੀ ਜਿਹੜਾ ਨਾ ਉਹ ਅੱਗੇ ਇੰਡੀਆ ਦਾ ਇਲਾਕਾ ਸ਼ੁਰੂ ਹੋ ਜਾਂਦਾ, ਇਸ ਲਈ ਇਹਦੀ ਅਹਿਮੀਅਤ ਜ਼ਿਆਦਾ ਹੈ। ਲੋ ਜੀ, ਅਸੀਂ ਬੈਠੇ ਹਾਂ ਬੱਦੋਮਲੀ। ਸਾਡੇ ਸਾਹਮਣੇ ਜਿਹੜਾ ਜਾਨਵਰਾਂ ਦਾ ਹਸਪਤਾਲ ਹੈ। ਇਹ ਕਿਸੇ ਦੌਰ 'ਚ ਇਨਸਾਨਾਂ ਦੇ ਇੱਥੇ ਇਲਾਜ ਹੁੰਦਾ ਸੀ, ਅੱਜ ਕੱਲ੍ਹ ਜਾਨਵਰਾਂ ਦਾ ਹੁੰਦਾ। ਤੇ ਇਹ ਸਾਡੇ ਭਾਈ ਨੇ, ਤੇ ਕੀ ਨਾਮ ਤੁਹਾਡਾ? ਅਲਿਆਸ ਸਾਹਿਬ ਨੇ ਜੀ। ਇਹ ਆਪਣਾ ਬੜੀ ਅੱਛੀ ਚਾਹ ਸਾਡੇ ਲਈ ਬਣਾ ਰਹੇ ਨੇ। ਇਹਨਾਂ ਦੀ ਚਾਹ ਦਾ ਟੇਸਟ ਕਰਨੇ ਆ। ਔਰ ਸਾਡੇ ਹਿਸਾਬੀ ਭਰਾ ਵੀ ਨੇ, ਇਹਨਾਂ ਨੂੰ ਅਦਬ ਨਾਲ ਸ਼ੌਕ ਕੇ ਪਾਲਣ ਚਾਹ ਨੂੰ ਲਿਖਦੇ ਨੇ। ਤੇ ਰੋਟੀ ਵੀ ਤਾਂ ਕਮਾਉਣੀ ਹੈ ਨਾ, ਆਪਣੇ ਬੱਚੇ ਵੀ ਤਾਂ ਪਾਲਣੇ ਨਾ, ਇਸ ਲਈ ਉਹ ਆਪਣਾ ਬਿਜ਼ਨਸ ਵੀ ਕਰਦੇ ਨੇ ਫਿਰ। ਤੇ ਇਹ ਬੱਦੋਮਲੀ ਦੇ ਵਿੱਚ ਆਇਆ ਅੱਜ, ਬੜਾ ਮੈਨੂੰ ਮਜ਼ਾ ਆਇਆ ਬੱਦੋਮਲੀ ਦੀ ਵੀਡੀਓ ਬਣਾ ਕੇ, ਇਸ ਲਈ ਕਿ ਮੇਰੇ ਵਾਸਤੇ ਬੱਦੋਮਲੀ ਦੇ ਵਿੱਚ ਆ ਕੇ ਤੇ ਪੁਰਾਣਾ ਬੱਦੋਮਲੀ ਨੂੰ ਸਰਚ ਕਰਨਾ, ਉਹਦੇ ਤੇ ਕੰਮ ਕਰਨਾ, ਇਹ ਮੁਮਕਿਨ ਨਹੀਂ ਸੀ ਜਿੰਨੀ ਦੇਰ ਤੱਕ ਜਨਾਬ ਫਰਿਆਦ ਭਾਈ ਤੇ ਅਹਿਮਦ ਭਾਈ ਇਹਨਾਂ ਨੇ ਮੇਰਾ ਬੜਾ ਸਾਥ ਦਿੱਤਾ ਇੱਥੇ। ਤੇ ਨਵੀਂ ਵੀਡੀਓ ਨਾਲ ਫਿਰ ਤੁਹਾਡੀ ਫਿਰ ਮੈਂ ਦੁਬਾਰਾ ਹਾਜ਼ਰ ਹੋਵਾਂਗਾ। ਔਰੰਗਜ਼ੇਬ ਨੂੰ ਇਜਾਜ਼ਤ ਦਿਓ। ਅੱਲਾ ਹਾਫਿਜ਼।